ਜੂੜ ਜੂੜ ਵਾਲਾ ਨੂੰ ਕਮਾਲ ਤੂੰ ਸਜਾਇਆ ਏ ਸੋਹਣੇ ਸੋਹਣੇ ਨੈਣਾ ਵਿੱਚ ਕਜਲਾ ਵੀ ਪਾਇਆ ਏ ਅੱਖਾਂ ਚੁੱਕ ਚੁੱਕ ਵੇਖਦੇ ਨੇ ਸਾਰੇ ਸਈਓ ਨੀ ਤੇਰੀ ਟੋਰ ਵੇਖ ਕੇ ਨੀ ਮੁੰਡੇ ਡਿੱਗ ਡਿੱਗ ਪੈਂਦੇ ਨੇ ਕੁਆਰੇ ਸੋਹਣੀਏ ਨੀ ਤੇਰੀ ਟੋਰ ਵੇਖ ਕੇ ਪੁਲਿਸ ਦੇ ਅੱਗੋਂ ਨਾ ਕਦੇ ਮੂੰਹ ਨੰਗੀ ਗਈ ਸਹੁਰੇ ਜਾ ਕੇ ਸ਼ਰਾਬ ਮੂੰਹ ਨਾ ਮੰਗੀ ਗਈ ਉਹ ਖੂਹ ਨੂੰ ਖੂਹ ਕਦੇ ਵੀ ਨਹੀਂ ਗਾ ਮਿਲਦਾ ਉਹ ਦਈਏ ਨਾ ਭੇਤ ਆਖਣਾ ਕਿਸੇ ਨੂੰ ਵੀ ਦਿਲ ਉਹ ਕੀ ਹੋਇਆ ਕਿ ਹੁਣ ਇੱਕ ਬੁੱਢੀ ਫੜ ਲੈਂਦੀ ਤੂੰ ਦੂਸਰੀ ਕੁੱਟਦੀ ਹੁੰਦੀ ਦੂਜੀ ਕੁੱਟਦੀ ਉਹਨੂੰ ਕੁੱਟਣਾ ਸੌਖਾ ਹੋ ਗਿਆ ਉਹਨੂੰ ਕੁੱਟਣਾ ਸੌਖਾ ਹੋ ਗਿਆ ਇਹ ਗੱਲ ਤੇ ਖੁਦਾ ਨਾ ਕਰਾਵੇ ਤੁਹਾਡੇ ਮਤਲਬ 'ਚ ਵੀ ਦੋ ਵਿਆਹ ਜਾਇਜ਼ ਨੇ ਨਹੀਂ ਜਾਇਜ਼ ਤੇ ਨਹੀਂ ਪਰ ਜੇ ਮਜਬੂਰੀ ਹੋਵੇ ਤੇ ਫਿਰ ਹੋ ਵੀ ਜਾਂਦੇ ਨੇ ਅਸੀਂ ਪਿੰਡ ਦੇ ਵਿੱਚੋਂ ਲੰਘ ਆਏ ਨਾ ਇਹਨੀਓ ਸ਼ੁਕਰਗੁਜ਼ਾਰ ਹੈ ਕਿ ਆਸ ਧਰਤੀ ਤੇ ਅਸੀਂ ਸਾਡੇ ਵੱਡੇ ਵਿਚਰੇ ਨੇ ਤੇ ਅਸੀਂ ਵੀ ਇਸ ਧਰਤੀ ਨੂੰ ਵੇਖ ਕੇ ਚੱਲੇ ਆ ਕੱਲੇ ਆਏ ਹੋ ਕਿ ਬੇਗਮ ਵੀ ਆਈ ਹੈ ਨਹੀਂ ਮੈਂ ਇਕੱਲਾ ਆਇਆ ਵਾਂ ਬੇਗਮਾਂ ਤੇ ਦੋ ਨੇ ਤੁਸੀਂ ਇੱਥੇ ਆਏ ਹੋ ਆਪਣੀ ਬੇਗਮ ਨੂੰ ਕੋਈ ਪਿਆਰਾ ਜਿਹਾ ਜੁਮਲਾ ਕਹਿ ਦਿਓ ਵੱਡੀ ਨੂੰ ਮੈਂ ਇੱਕ ਨੂੰ ਨਹੀਂ ਮੈਂ ਦੋਵਾਂ ਨੂੰ ਬੜਾ ਪਿਆਰ ਕਰਨਾ ਵਾ ਦੋਵਾਂ ਨੂੰ ਤੇ ਮਾਰ ਵੀ ਦੋਵਾਂ ਕੋ ਖਾਂਦੇ ਤੇ ਦੋਵਾਂ ਕੋਲ ਜੇ ਮੈਨੂੰ ਮਾਰ ਵੀ ਲੈਣਾ ਮੈਂ ਕਿ ਨਾ ਨਹੀਂ ਕੀਤੀ ਹਮ ਪਿਆਰ ਕਰਤੇ हैं तुमसे दुनिया को छोड़ कर हम प्यार करते हैं तुमसे दुनिया को छोड़ कर जब जाएंगे हियां से तब जाएंगे छोड़ कर ਦੂਸਰੀ ਬੇਗਮ ਜਿਹੜੀ ਉਹਦੇ ਵਾਸਤੇ ਜਿਹੜਾ ਕੋਈ ਸ਼ੇਰ ਬੋਲਦੇ ਹੋ दूसरी बेगम जड़ी है ना मेरी हमसे प्यार करती है हमसे जुदा नहीं होती हम जुदा होके पाकिस्तान आए हैं पर उसकी याद आती रहती है अब हम जाएंगे लेकर उसके लिए तो उसके लिए भी उसके लिए तो उसके लिए भी क्या लेके जाएंगे अखरोट लेकर जाएंगे उसके साथ खजूरों हैं तू सुना ਗੁੱਸਾ ਨਹੀਂ ਕਰਨਾ ना ना ਹੈ ना ਇਹਦੀ ਹੈ ਨਾ ਜਿਹੜਾ ਵਿਆਹ ਦੇ ਦਿਨ ਆਪਣੀ ਬੁੱਢੀ ਨੂੰ ਗਾਣਾ ਸੁਣਾਇਆ ਸੀ ਨਾ ਉਹ ਗਾਣਾ ਸੁਣਾ ਦੇ ਇਹ ਨਾ ਮੈਂ ਉਹ ਗਾਣਾ ਹੁਣ ਨਹੀਂ ਸੁਣਾਉਂਦਾ ਨਹੀਂ ਮੈਂ ਉਹੀ ਗਾਣਾ ਸੁਣਨਾ ਜਿਹੜਾ ਆਪਣੀ ਬੇਗਮ ਨੂੰ ਵਿਆਹ ਤੇ ਗਾਣਾ ਸੁਣਾਇਆ ਸੀ ਉਹ ਸੁਣਾ ਮੈਂ ਹੁਣ ਮਾਲਾ ਪਾਈਏ ਉਹ ਗੀਤ ਗੰਦੇ ਮੈਂ ਆਪਣੇ ਗੱਲ 'ਚ ਪਾ ਲੈਣਾ ਮਾਲਾ ਹੁਣ ਆਖਿਆ ਖੁਦਾ ਯਾਦ ਆਂਦਾ ਰਹੋ ਤੇ ਜਦ ਤੇਰੇ ਕੋਲ ਜਾਈਏ ਤੇ ਤੇਰੀ ਯਾਦ ਵਿੱਚ ਤੂੰ ਆਪਣੇ ਕੋਲ ਲੈ ਜਾਵੀਂ ਕਿਸੇ ਹੋਰ ਜਾਲ ਵਿੱਚ ਨਾ ਫਸ ਜਾਈਏ ਸਾਡਾ ਪਿੰਡ ਚੂੜਕਾਣਾ ਸੀ ਜੀ ਚੂੜਕਾਣਾ ਇਹ ਨਾਲ ਹੀ ਹਾਂਜੀ ਸੱਚਾ ਸੌਦਾ ਮੈਂ ਚੂੜਕਾਣੇ ਦੀਆਂ ਵੀਡੀਓ ਬਣਾਈਆਂ ਨੇ ਠੀਕ ਹੈ ਸਟੇਸ਼ਨ ਦੀਆਂ ਵੀ ਠੀਕ ਹੈ ਜਿਹੜੀ ਚੂੜਕਾਣੇ ਦੀ ਆਬਾਦੀ ਤੁਹਾਡੀ ਪੁਰਾਣੀ ਹੈ ਨਾ ਹਾਂਜੀ ਉਹ ਸੜਕ ਜਿਹੜੀ ਸੱਚੇ ਸੌਦੇ ਨੂੰ ਜਾਂਦੀ ਹੈ ਨਾ ਉਹਦੇ ਨਾਲ ਇਧਰ ਖੱਬੇ ਹੱਥ ਆ ਠੀਕ ਹੈ ਤੇ ਉਹ ਨਹਿਰ ਜਿਹੜੀ ਹੈ ਨਹਿਰ ਲੰਘ ਕੇ ਤੇ ਫੇਰ ਅੱਗੇ ਨਹਿਰਾਂ ਦੇ ਇਧਰਲੇ ਪਾਸੇ ਸਿੱਖਾਂ ਦੇ ਸਾਰੇ ਪਿੰਡ ਸਨ ਉਸ ਨਹਿਰ ਦਾ ਮੇਰੇ ਦਾਦੇ ਨੇ ਠੇਕਾ ਲਿਆ ਸੀ ਜੀ ਅੱਛਾ ਦਾਦਾ ਸਾਡਾ ਨਿਸ਼ਾਨ ਸਿੰਘ ਸੀ ਆਪਣੀ ਬਰਾਦਰੀ ਕਿਹੜੀ ਹੈ ਜੀ ਅਸੀਂ ਘੁਮਿਆਰ ਸਿੰਘ ਹੁੰਦੇ ਹਾਂ ਜੀ ਅੱਛਾ ਹਮ ਬਰਾਦਰੀ ਕਿੰਨੇ ਕੁ ਖੋਤੇ ਖਾਤੇ ਰੱਖੇ ਸਨ ਉਦੋਂ ਉਹਨਾਂ ਦਿਨਾਂ ਵਿੱਚ ਇੱਕ ਸਾਡੀ ਸੀ ਮਾਰਕੀਟ ਦੇ ਵਿੱਚ ਸੋਨੇ ਚਾਂਦੀ ਦੀ ਦੁਕਾਨ ਦਾਦੇ ਦੀ ਅੱਛਾ ਚੂੜਕਾਣੇ ਵਾਹ ਬਈ ਵਾਹ ਤੇ ਪਿਤਾ ਜੀ ਨੇ ਖੱਚਰ ਰੱਖੇ ਸਨ ਘੋੜੇ ਰੱਖੇ ਸਨ ਖੋਤੇ ਰੱਖੇ ਸਨ ਅੱਛਾ ਤੇ ਉਹਨਾਂ ਦੇ ਨਾਲ ਉਹਨਾਂ ਦਾ ਵੀ ਠੇਕਾ ਸੀ ਕੰਮ ਕਰਾਉਂਦੇ ਹਨ ਆਪ ਉੱਤੇ ਰਹਿੰਦੇ ਹਨ ਉਹਦੀ ਜ਼ਿੰਮੇਵਾਰੀ ਲੈਂਦੇ ਸਨ ਸਾਡੇ ਨਾਨਕੇ ਯਾਤਰੀ ਸਨ ਯਾਤਰੀ ਕੇ ਇੱਕ ਹੈਗਾ ਸ਼ਿਵਪੁਰੇ ਦੇ ਵਿੱਚ ਨਾਰੰਗ ਵਾਲੀ ਸਾਈਡ ਤੇ ਯਾਤਰੀ ਕੇ ਉਹ ਪਿੰਡ ਹੈ ਨਹੀਂ ਜੀ ਉਹ ਯਾਤਰੀਆਂ ਸੀ ਪਿੰਡ ਯਾਤਰੀਆਂ ਉਹ ਕਿਹੜੇ ਜ਼ਿਲ੍ਹੇ 'ਚ ਆਉਂਦਾ ਜੀ ਸ਼ੇਖੂਪੁਰੇ 'ਚ ਹੁੰਦਾ ਵੀ ਉਹ ਵੀ ਸ਼ਿਵਪੁਰੇ 'ਚ ਆਉਂਦਾ ਹਾਂ ਠੀਕ ਹੈ ਜਿਸ ਟਾਈਮ ਵੰਡ ਦੇ ਦੌਰਾਨ ਤੁਹਾਡੇ ਇਧਰੋਂ ਗਏ ਨੇ ਬਜ਼ੁਰਗ ਖੈਰੋਫੀਅਤ ਨਾਲ ਗਏ ਕੋਈ ਵੱਢ ਟੋਕ ਤਾਂ ਨਹੀਂ ਹੋਈ ਨਹੀਂ ਇਹਨਾਂ ਨਾਲ ਵੱਢ ਟੋਕ ਹੋਣੀ ਹੋਈ ਪਿਆਰ ਨਾਲ ਗਏ ਨੇ ਸਗੋਂ ਇਹਨਾਂ ਨੂੰ ਕੱਢ ਕੇ ਆਏ ਨੇ ਵੀ ਕੋਈ ਪਰੇਸ਼ਾਨੀ ਨਾ ਹੋਵੇ ਕੌਣ ਕੱਢ ਕੇ ਆਏ ਮੁਸਲਮਾਨ ਹਾਂਜੀ ਮੁਸਲਮਾਨਾਂ ਨਾਲ ਭਾਈਚਾਰਾ ਵਾਵਾ ਸੀ ਬੜਾ ਭਾਈਚਾਰਾ ਸੀ ਇਹਨਾਂ ਦਾ ਲੈਣ ਦੇਣ ਬਹੁਤ ਵਧੀਆ ਸੀ ਮੁਸਲਮਾਨਾਂ ਦੇ ਜਿਹੜੇ ਯਾਰ ਬੇਲੀ ਕੋ ਤੁਹਾਡੇ ਬਜ਼ੁਰਗਾਂ ਦੇ ਮੇਰੇ ਪਿਤਾ ਦੇ ਯਾਰ ਸਨ ਤੇ ਪਿਤਾ ਜੀ ਨੂੰ ਨਾਂ ਸਾਰੇ ਯਾਦ ਸਨ ਪਿਤਾ ਜੀ ਚੜਾਈ ਕਰ ਗਏ ਨੇ ਮੈਨੂੰ ਆਂਦੇ ਤੈਨੂੰ ਲੈ ਕੇ ਜਾਵਾਂਗਾ ਉਦੋਂ ਆਉਣ ਜਾਣ ਇੱਧਰ ਹੈ ਨਹੀਂ ਸੀ ਆ ਹੁਣ ਉਹਨਾਂ ਖੋਲਿਆ ਨਾ ਆਉਣ ਜਾਣ ਵਾਸਤੇ ਪਿਤਾ ਜੀ ਚੜਾਈ ਕਰ ਗਿਆ ਤੇ ਮੈਨੂੰ ਕਦੀ ਯਾਦ ਆਉਂਦੀ ਹੈ ਜੇ ਪਿਤਾ ਜੀ ਮੇਰੇ ਨਾਲ ਆਉਂਦੇ ਨਾ ਅਸੀਂ ਸਾਰਿਆਂ ਨੂੰ ਮਿਲ ਕੇ ਆਉਂਦੇ ਤੇ ਇੰਨਾ ਪਿਆਰ ਕਰਦੇ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਕੋਈ ਪੈਗਾਮ ਦੇ ਦਿਓ ਆਪਣੇ ਚੂੜਕਾਣਾ ਵਾਲਿਆਂ ਨੂੰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ਾਬਾਸ਼ ਇਹਨਾਂ ਦੀ ਜਿਨ੍ਹਾਂ ਨੇ ਸਾਡਾ ਜੀ ਆਇਆਂ ਆਖਿਆ ਹੈ ਧੰਨਵਾਦ ਜੀ ਪਿੰਡ ਦੇਖਣ ਨੂੰ ਦਿਲ ਕਰਦਾ ਹੈ ਚੂੜਕਾਣਾ ਹਾਂਜੀ ਜੀ ਕਰਦਾ ਸੀ ਵੇਖਣ ਨੂੰ ਨਾ ਵੇਖਣ ਨਹੀਂ ਦਿੱਤਾ ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਸੱਚੇ ਸੁੱਧ ਤੋਂ ਲੈ ਕੇ ਤੁਹਾਨੂੰ ਜਾਣ ਤੇ ਲੈ ਕੇ ਆਉਣਾ ਤੁਸੀਂ ਫੇਰ ਕਿਸੇ ਢੰਗ ਨਾਲ ਆਓ ਤੇ ਫੇਰ ਤੁਸੀਂ ਘੁੰਮ ਸਕਦੇ ਹੋ
ਮੈਂ ਠੀਕ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਪਿੰਡ ਦੇ ਵਿੱਚੋਂ ਲੰਘ ਗਏ ਨਾ, ਇੰਨੀਆਂ ਸ਼ੁਕਰਗੁਜ਼ਾਰ ਹੈ ਕਿ ਆਸ ਧਰਤੀ ਤੇ ਅਸੀਂ ਸਾਡੇ ਵੱਡੇ ਵਿਚਰੇ ਨੇ ਤੇ ਅਸੀਂ ਵੀ ਇਸ ਧਰਤੀ ਨੂੰ ਵੇਖ ਕੇ ਚੱਲੇ ਆ। ਕੱਲੇ ਆਏ ਹੋ ਕਿ ਬੇਗਮ ਵੀ ਆਈ ਹੈ? ਨਹੀਂ, ਮੈਂ ਇਕੱਲਾ ਆਇਆ ਵਾਂ, ਬੇਗਮਾਂ ਤੇ 2 ਨੇ। ਬੇਗਮਾਂ 2 ਨੇ? ਪਰ ਮੈਂ ਇਕੱਲਾ ਆਇਆ ਵਾਂ। ਤੇ ਇਹ ਸ਼ੌਂਕ ਸੀ ਮਨ ਦੇ ਵਿੱਚ ਬਈ ਇਹ ਗੁਰੂਆਂ ਦੀ ਧਰਤੀ ਹੈ, ਸਾਡੇ ਵੱਡਿਆਂ ਦੀ ਧਰਤੀ ਹੈ, ਜਿਹੜੇ ਇੱਥੇ ਵਿਚਰੇ ਨੇ, ਦੁੱਖ ਸੁੱਖ ਦੇ ਨਾਲ ਸਾਂਝ ਦੀ ਵਾਲਤਾ ਰਹੇ ਨੇ। ਕਿਆ ਹੋਇਆ? ਹਾਂਜੀ। ਤੇ ਜਿਹੜੇ ਉਹ ਪਿਤਾ ਜੀ ਕਹਿੰਦੇ ਸਨ ਇਹ ਮੁਸਲਮਾਨ ਭਾਈਚਾਰੇ ਨਾਲ ਸਾਡਾ ਇਸ ਤਰ੍ਹਾਂ ਸੀ ਵੀ ਖਾਣ ਪੀਣ। ਅੱਛਾ, ਗੱਲ ਇਹ ਹੈ, ਇੱਕ ਗੱਲ ਹੈ, ਇੱਕ ਬੰਦੇ ਨੇ ਇੱਕ ਵਿਆਹ ਕਰਾਇਆ, ਉਹਦੀ ਬੁੱਢੀ ਉਹਨੂੰ ਕੁੱਟਦੀ ਹੁੰਦੀ ਸੀ, ਉਹਨੇ ਦੂਸਰਾ ਵਿਆਹ ਕਰਵਾ ਲਿਆ। ਨਹੀਂ, ਮੈਂ ਉਹ ਕੰਮ ਨਹੀਂ ਗਿਆ। ਹਾਂਜੀ, ਉਹਨੇ ਦੂਸਰਾ ਵਿਆਹ ਕਰਵਾ ਲਿਆ। ਹਾਂ, ਉਹਨੇ ਪੁੱਛਿਆ ਕਿ ਦੂਸਰਾ ਵਿਆਹ ਕਿਉਂ ਕਰਾਇਆ? ਉਹਨੇ ਕਿਹਾ ਕਿ ਇੱਕ ਬੁੱਢੀ ਬਚਾਏਗੀ ਤੇ ਇੱਕ ਮਾਰੇਗੀ, ਦੂਸਰੀ ਬਚਾ ਤੇ ਲਏਗੀ। ਬਿਲਕੁਲ ਸਿਆਣੀ ਗੱਲ ਹੈ। ਪਰ ਨਹੀਂ, ਤੁਹਾਡੇ ਨਾਲ ਇਸ ਤਰ੍ਹਾਂ ਤਾਂ ਨਹੀਂ ਹੋਇਆ? ਮੇਰੇ ਨਾਲ ਇਸ ਤਰ੍ਹਾਂ ਹੋਇਆ ਨਾ ਭਈ ਮੇਰੇ ਜਿਹੜੀ ਘਰੋਂ ਸੀ ਉਹਦੇ ਘਰ ਔਲਾਦ ਨਹੀਂ ਹੋਈ। ਅੱਛਾ। ਮੈਂ ਪੂਰੇ 21 ਸਾਲ ਬਾਅਦ ਫਿਰ ਵਿਆਹ ਕਰਾਇਆ ਦੁਬਾਰਾ, ਉਹ ਵੀ ਪਿਤਾ ਜੀ ਨੇ ਕੀਤਾ, ਮੈਂ ਨਹੀਂ ਸਾ ਕਰਦਾ। ਅੱਛਾ। ਤੇ ਕਹਿਣ ਲੱਗੇ ਪਿਤਾ ਜੀ ਕਹਿਣ ਲੱਗੇ ਤੁਹਾਡੇ ਕੋਲ ਬੱਚੇ ਹੋਣਗੇ, ਤੁਹਾਡੀ ਸੇਵਾ ਕਰਨਗੇ। ਤੇ ਹੁਣ ਉਹਦੇ ਵਿੱਚੋਂ ਛੋਟੀ ਵਿੱਚੋਂ 3 ਬੇਟੇ ਤੇ 2 ਬੇਟੀਆਂ ਨੇ ਤੇ ਇੱਕ ਬੇਟਾ ਰਹਿ ਗਿਆ ਵਿਆਹ ਵਾਲਾ, ਦੂਜੇ ਵਿਆਹੇ ਗਏ ਨੇ। ਤੇ ਉਹ ਬੇਟੇ ਜਿਹੜੇ ਅੱਜ ਮੈਨੂੰ ਇੰਝ ਲੱਗਦੇ ਨੇ ਜਿਵੇਂ ਮੇਰੇ ਪੋਤਰਿਆਂ ਦੇ ਥਾਂ ਹੁੰਦੇ ਨੇ। ਅੱਛਾ, ਗੱਲ ਇਹ ਉਸ ਮਾਲਕ ਦਾ ਸ਼ੁਕਰਗੁਜ਼ਾਰ। ਹਾਂ, ਬੜੀ ਅੱਛੀ ਗੱਲ ਹੈ, ਉਹ ਮਾਲਕ ਦੀ ਦੇਣ ਹੈ। ਅੱਛਾ ਬਾਬੂ, ਫਿਰ ਉਹ ਕੀ ਕਹਿੰਦਾ? ਕਹਿੰਦਾ ਮੈਂ ਦੂਸਰਾ ਵਿਆਹ ਇਸ ਵਾਸਤੇ ਕਰਾਇਆ ਕਿ ਮੇਰੀ ਬੁੱਢੀ ਪਹਿਲੀ ਜਿਹੜੀ ਹੈ ਨਾ, ਉਹ ਮੈਨੂੰ ਮਾਰਦੀ ਸੀ, ਤੇ ਮੈਂ ਕਿਹਾ ਚੱਲ ਦੂਸਰੀ ਬੁੱਢੀ ਸੁੱਖ ਦੇਗੀ, ਉਹ ਛਡਾ ਲਿਆ ਕਰੇਗੀ। ਉਹ ਕੀ ਹੋਇਆ ਕਿ ਹੁਣ ਇੱਕ ਬੁੱਢੀ ਫੜ ਲੈਂਦੀ ਤੇ ਦੂਸਰੀ ਕੁੱਟਦੀ ਹੁੰਦੀ। ਦੂਜੀ ਕੁੱਟਦੀ, ਉਹਨੂੰ ਕੁੱਟਣਾ ਸੌਖਾ ਹੋ ਗਿਆ। ਉਹਨੂੰ ਕੁੱਟਣਾ ਸੌਖਾ ਹੋ ਗਿਆ। ਇਹ ਗੱਲ ਤੇ ਖੁਦਾ ਨਾ ਕਰਾਵੇ। ਤੁਹਾਡੇ ਮਤਲਬ 'ਚ ਵੀ 2 ਵਿਆਹ ਜਾਇਜ਼ ਨੇ? ਨਹੀਂ, ਜਾਇਜ਼ ਤੇ ਨਹੀਂ, ਪਰ ਜੇ ਮਜਬੂਰੀ ਹੋਵੇ ਤੇ ਫਿਰ ਹੋ ਵੀ ਜਾਂਦੇ ਨੇ। ਫਿਰ ਕਰ ਲੈਂਦੇ, ਮਜਬੂਰੀ ਹੋਵੇ ਕਰ ਲੈਂਦੇ। ਹਾਂ, ਤੇ ਹੁਣ ਇਸ ਤਰ੍ਹਾਂ ਮੈਂ ਕਹਿ ਨਹੀਂ ਸਕਦਾ। ਕਲਯੁਗ ਹੈ, ਕਲਯੁਗ। ਹਾਂਜੀ, ਕਲਯੁਗ ਕੀ? ਕਲਯੁਗ ਦਾ ਮਸਲਾ ਇਹ ਹੁੰਦਾ ਹੈ ਕਈ ਉਂਝ ਹੀ ਰਲੇ ਹੁੰਦੇ ਨੇ। ਹਾਂ। ਮੇਰਾ ਕਹਿਣ ਨੂੰ ਤਾਂ ਜੀ ਨਹੀਂ ਕਰਦਾ ਤੇ ਉਂਝ ਹੀ ਟੁਰ ਪੈਂਦੀਆਂ, ਚੱਲ ਆਪਣਾ ਠੀਕ ਹੈ, ਇਹ ਕੰਮ ਤੇ ਨਹੀਂ ਤਾਂ ਠੀਕ ਬਸ। ਪਰ ਉਂਝ ਤੇ ਇੱਕ ਨਾਰੀ ਵਾਲਾ ਸਦਾ ਵਾਸਤੇ ਜਤੀ ਹੁੰਦਾ ਹੈ। ਉਹ ਇੱਕ ਨਾਰੀ ਵਾਲਾ ਨਾ, ਉਹ ਜਤੀ ਹੁੰਦਾ। ਜੇ ਉਹ ਇੱਕ ਨਾਰੀ ਵੀ ਉਹਨੂੰ ਜੀਣ ਨਾ ਦੇਵੇ, ਗੱਲ ਘੁੱਟੇ ਸ਼ਾਮ ਨੂੰ ਆਏ ਨੂੰ, ਫੇਰ ਕੀ ਕਰੇ? ਘੁੱਟਦੀ, ਜੇ ਉਹਨੇ ਘੁੱਟਦੀਆਂ ਨੇ ਬਾਬੂ। ਜੇ ਉਹਨੂੰ ਖਾਣ ਨੂੰ ਨਾ ਦੇਗਾ ਤਾਂ ਕਿੱਥੇ ਜਾਏਗੀ? ਹੈ, ਜੇ ਉਹਨੂੰ ਖਾਣ ਨੂੰ ਨਾ ਦੇ, ਉਹਨੂੰ ਮੁਲਾਜ਼ਮਤ ਕਰਦੀ ਹੈ। ਜੇ ਰਾਤ ਨੂੰ ਜੇ ਉਹ ਡਾਕਟਰ ਹੈ, ਕੋ 4 ਕਿੱਲੇ ਪੈਲੀ ਉਹਦੇ ਨਾਂ ਆ। ਹਾਂ, ਫੇਰ ਉਹ ਜੇ ਉਹਦੇ ਨਾਂ ਪੈਲੀ ਹੈ ਨਾ, ਹਾਂ, ਫੇਰ ਉਹਦਾ ਹੱਕ ਬਣਦਾ ਕੁੱਟਣ ਦਾ। ਉਹਦਾ ਹੱਕ ਨਹੀਂ, ਉਹਦਾ ਸੇਵਾ ਕਰਨ ਦਾ ਹੱਕ ਬਣਦਾ ਭਾਈ। ਅੱਛਾ, ਤੁਸੀਂ ਇੱਥੇ ਆਏ ਹੋ, ਆਪਣੀ ਬੇਗਮ ਨੂੰ ਕੋਈ ਪਿਆਰਾ ਜਿਹਾ ਜੁਮਲਾ ਕਹਿ ਦਿਓ, ਵੱਡੀ ਨੂੰ। ਮੈਂ ਇੱਕ ਨੂੰ ਨਹੀਂ, ਮੈਂ ਦੋਵਾਂ ਨੂੰ ਬੜਾ ਪਿਆਰ ਕਰਨਾ ਵਾ। ਦੋਵਾਂ ਨੂੰ? ਦੋਵਾਂ ਨੂੰ। ਤੇ ਮਾਰ ਵੀ ਦੋਵਾਂ ਕੋ ਖਾਂਦੇ ਤੇ ਦੋਵਾਂ ਕੋਲ ਜੇ ਮੈਨੂੰ ਮਾਰ ਵੀ ਲੈਣਾ ਮੈਂ ਕਿ ਨਾ ਨਹੀਂ ਕੀਤੀ। ਵੱਡੀ ਬੇਗਮ ਜਿਹੜੀ ਵੱਡੀ ਬੇਗਮ ਹੈ, ਉਹਦੇ ਵਾਸਤੇ ਕੋਈ ਜੁਮਲਾ ਬੋਲਦੇ, ਇੱਕ ਸ਼ੇਰ ਬੋਲਦੇ। हम प्यार करते हैं तुमसे दुनिया को छोड़कर, हम प्यार करते हैं तुमसे दुनिया को छोड़कर, जब जाएंगे हियां से तब जाएंगे छोड़कर। ये पहली बीवी वास्ते है, पहली बुढ़ी ਨੂੰ ਕਹਿ ਰਹੇ ਹੋ? हाँ जी, बीवी वास्ते है, ਸਾਡੇ ਇੱਕੋ ਬੜੀ ਹੁੰਦੀ। ਨਹੀਂ ਬਾਜੀ, ਗੱਲ ਸੁਣੋ ਨਾ, ਬਾਜੀ ਗੱਲ ਸੁਣੋ, ਇੱਕ ਮਿੰਟ ਠਹਿਰੋ। ਉਹ ਗੱਲ ਹੈ ਬੇਟਾ ਹੈ ਕਰ ਦੋ ਵੀ। ਦੂਸਰੀ ਬੇਗਮ ਜਿਹੜੀ, ਉਹਦੇ ਵਾਸਤੇ ਜਿਹੜਾ ਕੋਈ ਸ਼ੇਰ ਬੋਲਦੇ। दूसरी बेगम जड़ी है ना मेरी, हमसे प्यार करती है, हमसे जुदा नहीं होती। हम जुदा हो के पाकिस्तान आए हैं पर उसकी याद आती रहती है। वाह। अब हम जाएंगे लेकर उसके लिए तो उसके लिए भी, उसके लिए तो उसके लिए भी क्या लेके जाएंगे? अखरोट लेकर जाएंगे, उसके साथ खजूरों हैं, उसके साथ कुछ और मगज हैं जो प्यार से खाएंगे, सबको दिखाएंगे, ठाठ से रहेंगे और ठाठ से रहाएंगे। बहुत मिहरबानी, बहुत बहुत शुक्रिया बापू। खुश रहो, अल्लाह ਤੁਹਾਨੂੰ ਇਸੇ ਦੇ ਖੁਸ਼ ਰੱਖੇ, ਹੱਸਦੇ ਰਹੋ, ਬਾਰ-ਬਾਰ ਫੇਰੇ ਲਾਓ। ਬਹੁਤ ਮਿਹਰਬਾਨੀ ਬਾਪੂ। ਮੇਰੀ ਗੱਲ ਸੁਣਦਾ, तू सुना? ਹਾਂ, ਗੁੱਸਾ ਨਹੀਂ ਕਰਨਾ ना ना ਹੈ ना, ਇਹਦੀ ਹੈ ਨਾ, ਜਿਹੜਾ ਵਿਆਹ ਦੇ ਦਿਨ ਆਪਣੀ ਬੁੱਢੀ ਨੂੰ ਗਾਣਾ ਸੁਣਾਇਆ ਸੀ ਨਾ, ਉਹ ਗਾਣਾ ਸੁਣਾ ਦੇ। ਇਹ ਨਾ ਮੈਂ ਉਹ ਗਾਣਾ ਹੁਣ ਨਹੀਂ ਸੁਣਾਉਂਦਾ। ਨਹੀਂ, ਮੈਂ ਉਹੀ ਗਾਣਾ ਸੁਣਨਾ ਜਿਹੜਾ ਆਪਣੀ ਬੇਗਮ ਨੂੰ ਵਿਆਹ ਤੇ ਗਾਣਾ ਸੁਣਾਇਆ ਸੀ, ਉਹ ਸੁਣਾ। ਮੈਂ ਹੁਣ ਮਾਲਾ ਪਾਈਏ ਉਹ ਗੀਤ ਗੰਦੇ ਗਾ। ਮੈਂ ਆਪਣੇ ਗੱਲ 'ਚ ਪਾ ਲੈਣਾ ਮਾਲਾ ਗਾਣਾ, ਮੈਂ ਅੱਜ ਉਹੀ ਸੁਣਨਾ ਜਿਹੜੇ ਆਪਣੀ ਬੇਗਮ ਨੂੰ ਵਿਆਹ ਤੇ ਆਪਣੇ ਤੇ ਸੁਣਾਇਆ ਸੀ।
ਸੁਣਾ ਦੇ ਅਖੜਾ ਕਰਦੇ ਜੱਟਾ ਕੁੜੀਏ ਨੀ ਤੇਰੀ ਟੋਰ ਵੇਖ ਕੇ ਮੁੰਡੇ ਡਿੱਗ ਡਿੱਗ ਪੈਂਦੇ ਨੇ ਕੁਆਰੇ ਬਹੁਤ ਅੱਛਾ ਕੁੜੀਏ ਨੀ ਤੇਰੀ ਟੋਰ ਵੇਖ ਕੇ। ਮੇਰਾ ਇਹ ਸ਼ੌਂਕ ਗਾਉਣ ਦਾ ਨਹੀਂ, ਇਹ ਉਦੋਂ ਦੀ ਗੱਲ ਕਰਨ ਡਿਆ ਜਦੋਂ ਮੈਂ ਜਿਵੇਂ ਤੁਸੀਂ ਆਖਿਆ ਬੇਗਮ ਨਾਲ ਪਿਆਰ ਕਰਨਾ। ਜੂੜ ਜੂੜ ਵਾਲਾ ਨੂੰ ਕਮਾਲ ਤੂੰ ਸਜਾਇਆ ਏ, ਸੋਹਣੇ ਸੋਹਣੇ ਨੈਣਾ ਵਿੱਚ ਕਜਲਾ ਵੀ ਪਾਇਆ ਏ, ਅੱਖਾਂ ਚੁੱਕ ਚੁੱਕ ਵੇਖਦੇ ਨੇ ਸਾਰੇ, ਸਈਓ ਨੀ ਤੇਰੀ ਟੋਰ ਵੇਖ ਕੇ ਨੀ ਮੁੰਡੇ ਡਿੱਗ ਡਿੱਗ ਪੈਂਦੇ ਨੇ ਕੁਆਰੇ, ਸੋਹਣੀਏ ਨੀ ਤੇਰੀ ਟੋਰ ਵੇਖ ਕੇ। ਤਾੜੀਆਂ ਤਾੜੀਆਂ ਜ਼ਰਾ ਬੋਲ। ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਮਸਤਾਨੀ ਮੌਜ ਵਿੱਚ ਮੈਂ ਛੋਟਾ ਹੁੰਦਾ ਗਾਉਂਦਾ ਸਾਂ, ਚਾਦਰ ਬੰਨ੍ਹਦਾ ਸਾਂ। ਹੁਣ ਉਹ ਗੱਲਾਂ ਸਿਰੀਆਂ ਜਿਹੜੀਆਂ ਨੇ ਭੁੱਲ ਗਈਆਂ ਨੇ, ਛੱਡ ਦਿੱਤੀਆਂ ਨੇ। ਹੁਣ ਆਖਿਆ ਖੁਦਾ ਯਾਦ ਆਂਦਾ ਰਹੋ, ਤੇ ਜਦ ਤੇਰੇ ਕੋਲ ਜਾਈਏ ਤੇ ਤੇਰੀ ਯਾਦ ਵਿੱਚ ਤੂੰ ਆਪਣੇ ਕੋਲ ਲੈ ਜਾਵੀਂ, ਕਿਸੇ ਹੋਰ ਜਾਲ ਵਿੱਚ ਨਾ ਫਸ ਜਾਈਏ। ਹਾਏ ਹਾਏ ਹੈ ਨਾ, ਜਾਣਾ ਜ਼ਰੂਰ ਹੈ। ਇੱਥੇ ਜਿਹੜਾ ਆਇਆ ਨਾ ਉਹ ਸਾਰੇ ਚਲੇ ਗਏ ਨੇ, ਪਰ ਮੈਂ ਨਾ ਇੱਥੋਂ ਜਾਣ ਵਾਸਤੇ ਕੋਈ ਰਾਹ ਬਣਾ ਲਈਏ ਉਸ ਮਾਲਕ ਖੁਦਾ ਨੂੰ ਮਿਲਣ ਵਾਸਤੇ। ਉਹ ਕਿਹੜੀ ਚੀਜ਼ ਹੈ? ਸਭ ਤੋਂ ਵੱਡੀ ਇਹ ਗੱਲ ਹੈ ਕਿ ਇੱਕ ਦੂਜੇ ਨਾਲ ਮੁਹੱਬਤ ਕਰਨੀ, ਪਿਆਰ ਕਰਨੀ। ਤੁਹਾਡੇ ਸ਼ਹਿਰ ਵਿੱਚ ਗਏ ਆ, ਮੈਨੂੰ ਇਹ ਨਹੀਂ ਮਹਿਸੂਸ ਹੋਈਆਂ ਵੀ ਸਾਡੀਆਂ ਆਪਣੀਆਂ ਧੀਆਂ ਭੈਣਾਂ ਨੇ ਕਿ ਜਾਂ ਇੱਥੋਂ ਦੀਆਂ ਨੇ। ਉਹ ਮੈਨੂੰ ਮਹਿਸੂਸ ਆ, ਮੈਂ ਕਿਹਾ ਬੇਟਾ ਤੁਸੀਂ ਇੱਥੋਂ ਦੀਆਂ ਜੇ ਇੱਧਰ ਦੀਆਂ? ਹਾਂ ਬਾਪੂ ਜੀ ਇੱਧਰ ਦੀਆਂ। ਮੈਂ ਕਿਹਾ ਮੈਨੂੰ ਬੜੀ ਖੁਸ਼ੀ ਹੋਈ ਪੁੱਤਰ। ਇਹ ਸਾਨੂੰ ਖਰੇ ਰੇਟ ਤੇਜ਼ ਤੇ ਨਹੀਂ ਲਾਉਂਦੇ? ਵੇਖ ਕੇ ਦੱਸੀ ਮੈਨੂੰ। ਉਹ ਦੋ ਜਣੀਆਂ ਨੌਜਵਾਨ ਬੇਟੀਆਂ, ਉਹ ਬਾਜ਼ਾਰ ਉਹਨੇ ਪੁੱਛਿਆ ਭਈ ਆਹ ਕੀ ਰੇਟ ਹੈ, ਆਹ ਕੀ ਰੇਟ ਹੈ? ਤੇ ਉਹਨਾਂ ਆਖਿਆ ਦੀ ਰੇਟ ਤੇ ਸਭ ਬਰਾਬਰ ਹੀ ਹੈ, ਭਾਵੇਂ ਕੋਈ ਵੀ ਲਵੇ। ਮੈਂ ਕਿਹਾ ਠੀਕ ਹੈ ਜੀ, ਠੀਕ ਹੈ। ਉਹਨਾਂ ਆਖਿਆ ਬਾਪੂ ਜੀ ਰੇਟ ਤੁਹਾਡੇ ਵਾਸਤੇ ਵੀ ਸਾਡੇ ਵਾਸਤੇ ਵੀ ਉਹੋ ਹੀ ਹੈ। ਮੈਂ ਕਿਹਾ ਠੀਕ ਹੈ ਪੁੱਤਰ ਜੀ। ਤੇ ਮੈਨੂੰ ਇਹ ਮਹਿਸੂਸ ਹੁੰਦਾ ਵੀ ਅਸੀਂ ਪੰਜਾਬ ਦੇ ਵਿੱਚ ਹੀ ਵਿਚਰ ਰਹੇ ਹਾਂ। ਵੈਸੇ ਅਸੀਂ ਯੂਪੀ 'ਚ ਰਹਿੰਦੇ ਹਾਂ। ਉਸ ਯੂਪੀ ਜਿਹੜੀ ਨਾ ਉੱਥੋਂ ਦੇ ਮੁਸਲਮਾਨ, ਉੱਥੋਂ ਦੇ ਹਿੰਦੂ, ਉੱਥੋਂ ਦੇ ਸਿੱਖਾਂ ਦੀ ਥੋੜ੍ਹੀ ਜਿਹੀ ਸਫਾਈ ਹੈ, ਹਿੰਦੂਆਂ ਦੀ ਬਿਲਕੁਲ ਸਫਾਈ ਨਹੀਂ। ਜਦੋਂ ਇੱਥੇ ਆਏ ਆ ਨਾ ਸਾਡੇ ਵਾਸਤੇ ਦਿਨ ਚੜ੍ਹ ਗਿਆ, ਸਾਡੇ ਭਰਾ ਮਿਲਦੇ ਨੇ। ਅਸਲੀ ਮੁਸਲਮਾਨ ਜਿਹੜੇ ਨੇ ਉਹ ਇੱਧਰ ਭਰਾ ਸਾਡੇ ਨੇ, ਤੇ ਵੇਖ ਕੇ ਮਨ ਬੜਾ ਖੁਸ਼ ਹੋਇਆ ਹੈ। ਹਾਂਜੀ, ਜਰਾ ਵਿੱਚ ਸਾਰਾ ਜਿਹਨੂੰ ਬੁਲਾਉਂਦੇ ਨੇ ਉਹਨਾਂ ਸਾਡੀਆਂ ਬਾਹਾਂ ਖੁੱਲੀਆਂ ਨੇ ਤੁਹਾਡੇ ਮਿਲਣ ਵਾਸਤੇ। ਸਾਡੀਆਂ ਨਾ ਸਾਡੇ ਹੱਥ ਖੁੱਲ੍ਹੇ ਨੇ ਤੁਹਾਡੇ ਮਿਲਣ ਵਾਸਤੇ। ਸਾਨੂੰ ਬੜਾ ਮਿੱਠਾ ਬੋਲ ਸਾਡਾ ਚੰਗਾ ਲੱਗਦਾ ਹੈ। ਮੈਂ ਕਿਹਾ ਸਾਨੂੰ ਵੀ ਬੜਾ ਚੰਗਾ ਲੱਗਦਾ ਹੈ ਜਦੋਂ ਤੁਸੀਂ ਬੋਲਦੇ ਹੋ ਨਾ, ਤੇ ਉਦੋਂ ਸਾਨੂੰ ਬੜਾ ਚੰਗਾ ਲੱਗਦਾ ਹੈ ਕਿ ਸਾਡੀ ਬੋਲੀ ਜਿਹੜੀ ਹੈ ਨਾ ਇੱਕੋ ਬੋਲੀ ਹੈ। ਅਸੀਂ ਸ਼ੇਖੂਪੁਰਾ ਗੁਜਰਾਂਵਾਲਾ। ਹਾਂਜੀ, ਗੁਜਰਾਂਵਾਲਾ। ਤੇ ਇਹ ਉਸੇ ਤਰ੍ਹਾਂ ਹੀ ਪੰਜਾਬ ਵੀ ਸਾਡਾ ਉਸੇ ਤਰ੍ਹਾਂ ਹੀ ਹੈ। ਲਹਿੰਦਾ ਚੜ੍ਹਦਾ ਪੰਜਾਬ ਇਹ ਕਿਹੜਾ ਦੂਰ ਦਾ ਹੈ। ਹਾਂ ਬਿਲਕੁਲ। ਜਿਹੜੇ ਗੁੰਡੇ ਨੇ, ਇੱਕ ਮਿੰਟ, ਜਿਹੜੇ ਗੁੰਡੇ ਹੁਣ ਵੀ ਉੱਧਰ ਵੀ ਹੈਗੇ ਨੇ। ਹਾਂਜੀ ਹਾਂਜੀ, ਇਹ ਇੱਧਰ ਵੀ ਹੈਗੇ ਨੇ ਚੰਗੇ ਬੰਦੇ, ਉਧਰ ਵੀ ਇੱਧਰ ਵੀ। ਪਹਿਲੇ ਵੀ ਚੰਗੇ ਸਨ, ਹੁਣ ਵੀ ਚੰਗੇ ਨੇ। ਚੰਗੇ ਰਹਿਣੇ, ਚੰਗੇ ਰੱਬ ਦਾ ਨਾਂ ਚੰਗਾ, ਤੇ ਰੱਬ ਦੇ ਬੰਦੇ ਚੰਗੇ ਵੀ ਰਹਿਣੇ ਨੇ। ਬਹੁਤ ਮਿਹਰਬਾਨੀ ਜੀ, ਖੁਸ਼ ਰਹੋ, ਹੱਸਦੇ ਰਹੋ, ਵਸਦੇ ਰਹੋ। ਤੇ ਹੁਣ ਇਹਨਾਂ ਨਾਲ ਥੋੜੀ ਜੀ ਗੱਲ ਕਰ ਲਈਏ। ਕਰ ਲਓ ਜੀ, ਬਿਲਕੁਲ ਕਰਨੀ ਚਾਹੀਦੀ ਹੈ। ਇਹ ਜਿਹੜਾ ਗਾਣੇ ਸੁਣਾਏ ਨੇ ਇਹ ਤੁਹਾਡੀ ਬੇਗਮ ਨੇ ਉੱਥੇ ਸੁਣ ਲੈਣੇ ਨੇ। ਸੱਚੀ ਮੁੱਚੀ? ਆਹੋ, ਕਿਤੇ ਗਾਲਾਂ ਹੀ ਨਾ ਕੱਢੇ। ਨਹੀਂ, ਗਾਲਾਂ ਨਹੀਂ ਕੱਢਦੀ ਯਾਰ। ਆਹੋ, ਗਾਲਾਂ ਨਹੀਂ ਕੱਢਦੀ ਯਾਰ। ਡਰਨਾ ਚਾਹੀਦਾ, ਜਿਹੜੀਆਂ ਰੋਟੀਆਂ ਪਕਾ ਕੇ ਖਵਾਉਂਦੀਆਂ ਤਾਂ ਡਰਨਾ ਵੀ ਚਾਹੀਦਾ ਹੈ। ਚੰਗਾ ਵੀ ਮੈਂ ਫਿਰ ਜਾਣਾ ਜੀ, ਠੀਕ ਹੈ, ਮਿਹਰਬਾਨੀ। ਕਿਹੜੀ ਜਗ੍ਹਾ ਤੋਂ ਹੈ ਸਰਦਾਰ ਜੀ? ਹਾਂਜੀ, ਅੰਮ੍ਰਿਤਸਰ ਤੋਂ ਆਏ ਜੀ। ਅੰਮ੍ਰਿਤਸਰ। ਪਿੰਡ ਕਿਹੜਾ ਜੀ? ਪਿੰਡ ਲੱਗੇ ਤਰਨਤਾਰਨ ਤੇ ਅੰਮ੍ਰਿਤਸਰ ਵਿੱਚ ਗਾ ਸਮਝ ਪਏ ਕੋਟ ਤਸੱਦੀਮਲ। ਅੱਛਾ, ਜ਼ਿਲ੍ਹਾ ਅੰਮ੍ਰਿਤਸਰ ਹੈ। ਤਰਨਤਾਰਨ। ਤੇ ਪਹਿਲੀ ਫੇਰੀ ਜੀ? ਹਾਂ, ਪਹਿਲੀ ਵਾਰ ਆਏ ਜੀ। ਕਿੱਦਾਂ ਮਹਿਸੂਸ ਕੀਤਾ? ਬਹੁਤ ਵਧੀਆ। 47 ਚ ਬਾਅਦ ਜੋ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ। ਇੱਧਰ ਦੇ ਰਹਿਣ ਵਾਲੇ ਸਨ? ਕਿਹੜਾ ਪਿੰਡ ਸੀ? ਇਹ ਤਾਂ ਗੁਜਰਾਂਵਾਲੇ ਲਾਗੇ। ਕਿਹੜਾ? ਸਿਆਲਕੋਟ ਲਾਗੇ ਪਿੰਡ ਬੀਜਾ, ਕੋਈ ਮੈਨੂੰ ਨਾਂ ਨਹੀਂ ਪਤਾ। ਅੱਛਾ, ਕੀ ਮਹਿਸੂਸ ਕੀਤਾ ਇੱਥੇ ਆ ਕੇ? ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਕੀਤਾ। ਲੋ ਜੀ, ਬਹੁਤ ਮਿਹਰਬਾਨੀ। ਥੋੜਾ ਜਿਹਾ ਟਾਈਮ ਅਸੀਂ ਲਾ ਤਾਂ ਕਹਿੰਦੇ ਆ ਕਿ ਚਲੋ ਸਵੇਰ ਦਾ ਮੈਂ ਬਾਬੇ ਦਾ ਇੰਤਜ਼ਾਰ ਕਰਨ ਦਿਆ ਜੀ। ਹਿੰਦੁਸਤਾਨ ਤੇ ਪਾਕਿਸਤਾਨ ਇੱਕ ਹੋ ਜਾਏ ਤੇ ਮਾਸ਼ਾਅੱਲਾ ਬਹੁਤ ਵਧੀਆ ਕੰਮ ਰਹੇਗਾ। ਮਿਹਰਬਾਨੀ। ਬੜੀ ਖੁਸ਼ੀ ਦੀ ਗੱਲ ਸਾਨੂੰ ਹੈ ਕਿ ਇੱਥੋਂ ਲੋਕਾਂ ਨੂੰ ਬਹੁਤ ਪਿਆਰ ਮਿਲਿਆ। ਨਾਰਕਾ ਵੀ ਗਏ ਹਾਂ। ਅੱਛਾ, ਕੀ ਖਰੀਦਿਆ? ਉਸ ਜੋੜੇ ਆਂਦੇ ਤਿੱਲੇਦਾਰ। ਅੱਛਾ, ਉਰਾਂ ਹੋ ਜਾਓ ਥੋੜੇ ਜਿਹੇ। ਆ ਮੇਰੇ ਘਰ ਆਈ ਇਹ ਮਾਤਾ ਜੀ ਤੁਹਾਡੇ ਘਰ ਵਾਲੇ ਨੇ? ਸਰਦਾਰ ਨਹੀਂ। ਅੱਛਾ, ਤੇ ਤਾਂ ਹੁਣ ਜਰਾ ਗੱਲ ਸੁਣਾ ਦੇ। ਹਾਂ ਜਰਾ। ਕਿਹੜੀ ਸੁਣਾ? ਵਿਆਹ ਦੀ। ਵਿਆਹ ਦੇ ਕੋਈ ਸ਼ੇਰ ਸੁਣਾ ਦੇ। ਅੰਦਰ ਪੈਰ ਵੱਢ ਦਿੰਦੀ ਏ ਤੇ ਤੰਗ ਹੋਵੇ ਜੁੱਤੀ ਹੋਈ। ਪੈਰ ਵੱਢ ਦਿੰਦੀ ਏ ਤੰਗ ਹੋਵੇ ਜੁੱਤੀ ਹੋਈ। ਟਾਇਰ ਪਾੜ ਦਿੰਦੀ ਏ ਸੜਕ ਹੋਵੇ ਟੁੱਟੀ ਹੋਈ। ਤੇ ਲੱਤ ਵੱਢ ਦਿੰਦੀ ਏ ਸੂਈ ਹੋਵੇ ਕੁੱਤੀ ਹੋਈ।
ਹਾਂ ਸੂਈ ਕੁੱਤੀ 10 ਵੜ ਦਿੰਦੀ ਏ ਵੱਧ ਤੋਂ ਵੱਧ ਦਿੰਦੀ ਏ ਸੂਈ ਹੋਏ ਕੁੱਤੀ ਹੋਏ ਜਨਾਨੀ ਰੋਟੀ ਨਹੀਂ ਦਿੰਦੀ ਜੇ ਰਾਤ ਦੀ ਹੋਏ ਰੁੱਸੀ ਹੋਏ ਜਨਾਨੀ ਰੋਟੀ ਨਹੀਂ ਦਿੰਦੀ ਜੇ ਰਾਤ ਦੀ ਰੁੱਸੀ ਹੋਏ ਮੱਝ ਨਹੀਂ ਦੁੱਧ ਦਿੰਦੀ ਜੇ ਪੇਟੇ ਹੋਏ ਭੁੱਖੀ ਹੋਏ ਉਹ ਅਮਲੀ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਤੇ ਫੀਮ ਹੋਏ ਮੁੱਕੀ ਹੋਏ ਅਮਲੀ ਨੂੰ ਗੱਲ ਕੋਈ ਨਹੀਂ ਆਉਂਦੀ ਤੇ ਫੀਮ ਹੋਏ ਮੁੱਕੀ ਹੋਏ ਤੇ ਬੱਚੇ ਬੜੇ ਖੁਸ਼ ਹੋ ਜਾਂਦੇ ਨੇ ਜਦੋਂ ਸਕੂਲੋਂ ਦੀ ਛੁੱਟੀ ਹੋਈ ਬੱਚਾ ਚਾਅ ਚੜ੍ਹ ਜਾਂਦਾ ਹੈ ਜਦੋਂ ਸਕੂਲੋਂ ਦੀ ਛੁੱਟੀ ਹੋਈ ਮਾਂ ਪਿਓ ਦੀ ਸਦਾ ਇੱਜ਼ਤ ਬਣਾ ਕੇ ਰੱਖਣੀ ਚਾਹੀਦੀ ਉੱਚੀ ਹੋਏ ਕਹਿੰਦੇ ਮੇਰਾ ਇੰਡੀਆ ਦੀ ਠਸਕਾ ਵੀਰਾਂ ਦੀ ਠਾਣਾ ਹੈਗਾ ਬੁੱਤੀ ਹੋਏ ਸੱਚੇ ਗੱਲਾਂ ਕਹਿ ਕਿੰਦਰਾ ਜਣਾ ਬੋਲ ਕੇ ਉੱਚੀ ਹੋਏ ਆਦਰ ਕੱਚ ਤੇ ਕੱਚ ਹੀ ਹੁੰਦਾ ਭਾਵੇਂ ਵੰਗ ਹੋਵੇ ਨਸ਼ਾ ਦੇ ਨਸ਼ੇ ਹੁੰਦਾ ਭਾਵੇਂ ਭੰਗ ਹੋਵੇ ਹਾਏ ਤਾੜੀਆਂ ਤੇ ਰੋਗ ਤਾੜੀਆਂ ਦੇ ਰੋਗ ਹੀ ਹੁੰਦਾ ਭਾਵੇਂ ਖੰਘ ਹੋਵੇ ਰੋਗ ਦੇ ਰੋਗ ਹੀ ਹੁੰਦਾ ਭਾਵੇਂ ਖੰਘ ਹੋਵੇ ਤੇ ਭਰਾ ਦੇ ਭੈਣ ਦਾ ਭਰਾ ਹੀ ਹੁੰਦਾ ਏ ਭਾਵੇਂ ਨੰਗ ਹੋਵੇ ਭਰਾ ਦੇ ਭੈਣ ਦਾ ਭਰਾ ਹੀ ਹੁੰਦਾ ਭਾਵੇਂ ਨੰਗ ਹੋਵੇ ਤੇ ਘਰ ਤੇ ਘਰ ਹੀ ਹੁੰਦਾ ਏ ਭਾਵੇਂ ਬੰਦਾ ਖਰਚੇ ਤੋਂ ਤੰਗ ਹੋਵੇ ਘਰ ਤੇ ਘਰ ਹੀ ਹੁੰਦਾ ਭਾਵੇਂ ਖਰਚੇ ਤੋਂ ਤੰਗ ਹੋਵੇ ਆਉਂਦੇ ਨੇ ਕਦੇ ਕਰੀਏ ਨਾ ਧੋਖਾ ਕਿਸੇ ਦੇ ਨਾਲ ਬਾਈ ਜਦੋਂ ਪੁੱਤਰ ਹੋਵੇ ਗੱਭਰੂ ਦੇਈਏ ਨਾ ਗਾਲ ਬਾਈ ਉਹ ਪੁਲਿਸ ਦੇ ਕੋ ਕਦੇ ਵੀ ਨਾ ਲੰਘੀ ਜੇ ਸਹੁਰੇ ਜਾ ਕੇ ਦਾਰੂ ਮੂੰਹ ਨਾ ਮੁੱਕੀ ਜੇ ਹਾਂ ਫੇਰ ਬੋਲੀ ਬਾਬੂ ਉਹ ਪੁਲਿਸ ਦੇ ਅੱਗੋਂ ਨਾ ਕਦੇ ਵੀ ਲੰਘੀ ਜੇ ਸਹੁਰੇ ਜਾ ਕੇ ਸ਼ਰਾਬ ਮੂੰਹ ਨਾ ਮੰਗੀ ਜੇ ਉਹ ਖੂਹ ਨੂੰ ਖੂਹ ਕਦੇ ਵੀ ਨਹੀਂ ਗਾ ਮਿਲਦਾ ਉਹ ਦਈਏ ਨਾ ਭੇਤ ਆਪਣਾ ਕਿਸੇ ਨੂੰ ਵੀ ਦਿਲ ਦਾ ਘਰ ਬਹਿ ਕੇ ਰੋਟੀ ਭਾਵੇਂ ਲੂਣ ਨਾ ਖਾਈਏ ਜੀ ਕੱਚੀ ਰਿਸ਼ਤੇਦਾਰ ਚ ਗਿੰਦਰਾ ਕਦੇ ਵੀ ਨਾ ਜਾਈਏ ਜੀ ਤੇ ਹਾਰੀ ਸਾਰੀ ਨੂੰ ਸੱਜਣ ਨਹੀਂ ਬਣਾਈਦਾ ਤੇ ਵੈਰੀ ਕਰੋ ਕਦੇ ਵੀ ਖਾਣਾ ਨਹੀਂ ਖਾਈਦਾ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਉਹ ਬਿਨਾਂ ਕੰਮ ਕਹੇ ਦਿਨ ਘਰ ਚਾਹੀਦਾ ਆਪ ਗੱਲ ਕਰਕੇ ਕਦੇ ਨਾ ਹੱਸਗੇ ਪਹਿਲੋਂ ਗਾਲ ਕੱਢ ਕੇ ਫਿਰ ਪਿੱਛਾ ਨਾ ਦੱਸਗੇ ਉਹ ਭੈਣ ਦੇ ਘਰ ਰਹੀਏ ਕੁੱਤਾ ਖਵਾਈਦਾ ਸਹੁਰੇ ਜ਼ਿਆਦਾ ਜਾਈਏ ਰਹਿੰਦਾ ਕਦਰ ਨਹੀਂ ਦਵਾਈਦਾ ਉਹ ਪਹਿਲੇ ਦਿਨ ਦਿੰਦੇ ਰੋਟੀ ਮੁਰਗੇ ਦੇ ਨਾਲ ਜੀ ਉਹ ਦੂਜਾ ਦਿਨ ਰਹੀਏ ਰੇ ਜਾਂਦੀ ਹੈ ਦਾਲ ਜੀ ਤੇ ਤੀਜਾ ਦਿਨ ਰਹੀਏ ਫਿਰ ਦਿੰਦੇ ਆਲੂ ਚੀਰ ਜੀ ਫਿਰ ਪੜਾ ਜਾ ਮੂੰਹ ਕਰਕੇ ਪਰਨਾ ਨਿਕਲਦਾ ਖੀਰ ਦੀ ਹਮੇਸ਼ਾ ਗਿੰਦਰ ਸਿੰਘ ਗਾਉਂਦਾ ਰਹੇਗਾ ਸ਼ਹਿਰ ਦੀ ਇਹਦੇ ਸਿਰ ਤੇ ਸਦਾ ਰਹੇਗੀ ਰੱਬ ਦੀ ਮਿਹਰ ਦੀ ਜ਼ਬਰਦਸਤ ਬੰਦ ਕਰਨਾ ਸਾਹਿਬ ਇਹਨਾਂ ਅੱਛਾ ਠੀਕ ਹੈ